ਹਾਂਜੀ ਜੀ, ਸਾਡੇ ਨਾਲ ਸੰਗਤ ਆਈ ਹੋਈ ਹੈ ਹਰਿਆਣੇ ਤੋਂ। ਤਾਂ ਕਈ ਵਾਰੀ ਅੱਜ ਕੱਲ੍ਹ ਤੁਹਾਨੂੰ ਪਤਾ ਹੈ ਕਿ ਚੜ੍ਹਦੇ ਪੰਜਾਬ ਦੇ ਜਿਹੜੇ ਗੀਤ ਨੇ ਉਹ ਪਾਕਿਸਤਾਨ ਦੇ ਵਿੱਚ ਬਹੁਤ ਜ਼ਿਆਦਾ ਚੱਲਦੇ ਨੇ। ਉਹ ਡਰਾਮੇ ਵੀ ਜਿਹੜੇ ਨੇ, ਜਿੱਦਾਂ ਕਿ ਪਿੱਛੇ ਕਹਿ ਲਵੋ ਤੁਸੀਂ ਕਿ ਕਾਫੀ ਇੱਕ ਉਹ ਸਰਪੰਚ ਵਾਲਾ ਡਰਾਮਾ ਚੱਲਦਾ ਹੁੰਦਾ ਸੀ। ਫਿਰ ਉਸ ਤੋਂ ਬਾਅਦ ਇੱਕ ਹੋਰ ਸੀ, ਉਹਦਾ ਨਾਂ ਸੀ, ਉਹਦੇ ਵਿੱਚ ਇੱਕ ਕਰੈਕਟਰ ਹੁੰਦਾ ਸੀ ਕਬੂਤਰੀ, ਤੇ ਇੱਕ ਹੁੰਦਾ ਸੀ ਰੋਡੂ ਨਿੱਕਾ ਜਿਹਾ, ਤੇ ਉਹ ਭਜਨਾਮਲੀ। ਹਾਂ, ਤੇ ਉਹ ਛੋਟੇ ਛੋਟੇ ਜਿਹੜੇ ਕਰੈਕਟਰ ਸੀਗੇ ਉਹ ਬੜੇ ਪਿਆਰੇ ਸੀਗੇ। ਉੱਦਾਂ ਤਾਂ ਦੇਖਣ ਨੂੰ ਨਹੀਂ ਮਿਲਦੇ, ਲੇਕਿਨ ਅਸੀਂ ਦੇਖਦੇ ਹਾਂ। ਤੇ ਸਾਡੇ ਨਾਲ ਹਰਿਆਣੇ ਤੋਂ ਪੰਜਾਬ ਦਾ ਹੀ ਟੁੱਟਿਆ ਹੋਇਆ ਇੱਕ ਅੰਗ ਹੈ, ਠੀਕ ਹੈ ਜੀ। ਚਾਹੇ ਹਿਮਾਚਲ ਹੋਵੇ ਤੇ ਚਾਹੇ ਹਰਿਆਣਾ ਹੋਵੇ, ਔਰ ਚਾਹੇ ਜਿਹੜਾ ਕਹਿ ਲਓ ਤੁਸੀਂ ਚੰਡੀਗੜ੍ਹ ਹੋਵੇ, ਇੱਧਰੋਂ ਪਾਕਿਸਤਾਨ ਦੇ ਵਿੱਚ ਅਗਰ ਤੁਸੀਂ NWFP ਜਾਂ KPK ਕਹਿੰਦੇ ਹੋ, ਇਹ ਸਾਰੇ ਅੰਗ ਟੁੱਟੇ ਹੋਏ ਨੇ। ਕਿਹਦੇ? ਪੰਜਾਬ ਦੇ। ਪੰਜਾਬ ਦੀ ਵੰਡ ਜਿਹੜੀ ਹੈ 47 ਤੋਂ ਪਹਿਲੇ ਹੀ ਸ਼ੁਰੂ ਹੋ ਚੁੱਕੀ ਸੀ, ਠੀਕ ਹੈ ਜੀ। ਫਿਰ 47 ਤੋਂ ਬਾਅਦ ਵੀ ਵੰਡਾਂ ਪੈਂਦੀਆਂ ਰਹੀਆਂ। ਤਾਂ ਹੁਣ ਵੀ ਪਤਾ ਨਹੀਂ ਕੀ ਗੱਲ ਹੈ, ਜਿਹੜਾ ਜਰ ਜਾਂਦਾ ਸ਼ਾਇਦ ਉਹਨੂੰ ਹੀ ਵੰਡ ਦਿੱਤਾ ਜਾਂਦਾ, ਤੇ ਪਤਾ ਨਹੀਂ ਕੀ ਗੱਲ ਹੈ। ਮਨ ਦੁਖੀ ਵੀ ਹੁੰਦਾ, ਲੇਕਿਨ ਕੋਈ ਨਹੀਂ, ਉਹਦਾ ਭਾਣਾ ਜਦੋਂ ਵਰਤ ਜਾਂਦਾ ਫਿਰ ਇਨਸਾਨ ਕੁਛ ਨਹੀਂ ਕਰ ਸਕਦਾ ਉਸ ਜਗ੍ਹਾ ਦੇ ਉੱਤੇ। ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗुरु जी की फतेह। जी वीर जी। हाँ जी भाई साहब जी, राम राम। मैं हरियाणे से हूँ। मैं इन सरकार का बहुत धन्यवाद करता हूँ कि ये हमारे को वीज़ा दिया इनने। मैं जो कि शब्दों में बयान नहीं कर सकता जो इनने वीज़ा हमारे को दिया, ठीक है। इसमें यूँ कह लो कि हमारे को इनने वीज़ा दिया है, बहुत बड़ा धन्यवाद सरकार का। और गुरुद्वारे के कमेटी के जो प्रधान है उनने वीज़ा दिया, इसलिए जो हमारे साथ पंजाब सरकार, पंजाब के जो आए हैं हर हम हरियाणा के इकट्ठे होके आए, इसमें हमारा भाईचारा भी बनता है। और बहुत बहुत धन्यवाद सरकार का। वाहिगुरू जी का खालसा, वाहिगुरू जी की फतेह। भाई तो घनी प्यारी बातें करे साहब, पर थोड़ी थोड़ी सी बातें करें, खुल के बात ना करे साहब। पता नहीं क्या बात है, क्या पाबंदी लगा रखी साहब भाभी ना बोलने देवे है कि भाई यार उत्थे जाके पाकिस्तान में थोड़ा घट बोलियो। वाहिगुरू जी का खालसा, वाहिगुरू जी की ਫਤਿਹ ਜੀ। ਕੀ ਨਾਮ ਜੀ ਆਪਣਾ? ਜੀ ਮੇਰਾ ਨਾਮ ਸਾਹਿਬ ਸਿੰਘ ਹੈ ਜੀ। ਮੈਂ ਹਰਿਆਣੇ ਤੋਂ ਕੈਥਲ ਡਿਸਟ੍ਰਿਕਟ ਪਿੰਡ ਬਟਸਿੱਕਰੀ ਤੋਂ ਆਇਆ ਵਾਂ। ਸਾਡਾ ਸਫ਼ਰ ਬਹੁਤ ਲੰਮਾ ਹੈ। ਅਸੀਂ 8-9 ਕਿਲੋਮੀਟਰ ਦੇ ਕਰੀਬ ਇੱਥੇ ਤੱਕ ਪਹੁੰਚੇ ਹਾਂ। ਕੈਮਰਾ ਫੇਸ ਕਰੋਗੇ? ਹਾਂਜੀ, 1000 ਕਿਲੋਮੀਟਰ ਦੇ ਕਰੀਬ ਪਹੁੰਚਿਆ ਸੀ। ਬਾਕੀ ਮਨ ਵਿੱਚ ਬਹੁਤ ਇੱਛਾ ਸੀ ਪਾਕਿਸਤਾਨ ਆਉਣ ਦੀ, ਤੇ ਬਾਬੇ ਨਾਨਕ ਨੇ ਪੂਰੀ ਕੀਤੀ ਹੈ। ਤੇ ਅੱਗੋਂ ਸਾਡੇ ਪੁੱਤਰ ਪੋਤਰੇ ਵੀ ਆਉਣ, ਅਸੀਂ ਤੇ ਬਾਬੇ ਨਾਨਕ ਅੱਗੇ ਅਰਦਾਸ ਕਰਨੇ ਆ ਤੇ ਕਰਦੇ ਰਹਾਂਗੇ। ਬਾਕੀ ਧੰਨਵਾਦ ਹੈ, ਬਹੁਤ ਮੈਨੇਜਮੈਂਟ ਕੀਤੀ ਹੈ, ਜਿੰਨਾ ਕੋ ਇਕੱਠ ਹੈ ਇਹ ਹਿਸਾਬ ਤੇ ਇਹਨਾਂ ਸਾਡੀ ਬਹੁਤ ਸੇਵਾ ਕੀਤੀ ਹੈ। AC ਵੀ ਲੱਗੇ ਨੇ, ਪੱਖੇ, ਕੂਲਰ, ਗੱਦੇ, ਸਭ ਅਰੇਂਜਮੈਂਟ ਕੀਤੀ ਹੈ ਨੇ। ਬਾਕੀ ਧੰਨਵਾਦ, ਇਸ ਤੋਂ ਜ਼ਿਆਦਾ ਮੇਰੇ ਕੋਲ ਕੋਈ ਲਫ਼ਜ਼ ਨਹੀਂ ਹੈ। ਵੀਰ ਜੀ ਤੁਸੀਂ ਤਾਂ ਪੂਰੀ ਮਾਝੀ ਸਹੀ ਬੋਲਦੇ ਹੋ ਪੂਰੀ। ਹਾਂਜੀ ਹਾਂਜੀ। ਤੁਸੀਂ ਮਾਝੇ ਦੀ? ਨਹੀਂ, ਅਸੀਂ ਤੋਂ ਪਾਕਿਸਤਾਨ ਕੁਝ ਨਾਲ ਜ਼ਿਲ੍ਹੇ 'ਚ ਉੱਠ ਕੇ ਗਏ ਹਾਂ, ਵਜ਼ੀਰਾਬਾਦ ਤੋਂ। ਸਾਡਾ ਪਿੰਡ ਕੱਕਾ ਕੋਲਾ ਹੈ, ਸਾਡੇ ਬਜ਼ੁਰਗ ਇੱਥੇ ਰਹਿ ਗਏ ਨੇ। ਭਲਵਾਨ ਭਾਈ ਗੁਜਰਾਂਵਾਲਾ ਦੇ ਆਹ ਦੇਖ ਲਓ ਡੰਡ ਡੋਲੇ। ਅਸੀਂ ਚੀਮੇ ਆ ਜੀ ਇੱਥੋਂ ਗੁਜਰਾਂਵਾਲੇ ਦੇ। ਹਾਂ, ਉਹ ਭਾਈ ਰੱਬ ਦਾ ਨਾਂ ਲੈ ਲੈ, ਇੱਕ ਚੀਮਾ ਜਿਹੜਾ ਬੋਲੀ ਜਾਂਦਾ, ਪਤਾ ਨਹੀਂ ਕੀ ਬੋਲੀ ਜਾਂਦਾ। ਕਦੀ ਜਹਾਜ਼ ਡਿੱਗ ਪੈਂਦਾ, ਕਦੀ ਜਨਾਬੇ ਵਾਲੀ ਉਹ ਸਾਡਾ ਭਾਈ ਆ, ਕੀ ਨਾਮ ਹੈ ਉਹਦਾ, ਜ਼ਫਰ ਸਪਾਰੀ, ਉਹ ਬੰਦੇ ਨਾਲ ਲੈ ਕੇ ਫਿਰਦਾ। ਅਗਲੇ ਦਿਨ ਉਹਨੂੰ ਵਿਚਾਰੇ ਨੂੰ ਅਟੈਕ ਪੈ ਗਿਆ। ਤੇ ਇੱਕ ਉਹ ਹਰਿਆਣੇ ਦਾ ਮੰਤਰੀ ਹੈ ਵਿਚਾਰਾ, ਉਹਨੂੰ ਉਹਦੇ ਪੁਲਿਸ ਪੈ ਗਈ। ਤੇ ਇਹਨੂੰ ਚੀਮੇ ਬਾਈ ਨੂੰ ਕੋਈ ਯਾਰ ਰੱਬ ਦਾ ਨਾਂ ਹੈ, ਉਹ ਤੇ ਭਵਿਸ਼ਵਾਣੀ ਕਰੀ ਜਾਂਦਾ। ਚੀਮਾ ਜਿਹੜਾ ਜਨਾਬੇ ਵਾਲੀ ਕਦੀ ਕਹਿੰਦਾ ਕਿ ਉਹ ਜਹਾਜ਼ ਦੇ ਉਹ ਆਉਂਦੇ ਆ, ਬਹਿਰੀ ਜਹਾਜ਼ ਦੇ ਉੱਤੇ ਆਉਂਦੇ ਆ, ਕੀ ਨਾਂ ਉਹਨਾਂ ਦੇ, ਕੰਟੇਨਰ। ਕੰਟੇਨਰਾਂ 'ਚ ਕੀ ਹੁੰਦਾ ਕੋਈ ਪਤਾ ਨਹੀਂ ਹੈ। ਕਦੀ ਟਰੰਪ ਨਾਲ ਪੰਗਾ ਲੈ ਲੈ, ਕਦੀ ਟਰੰਪ ਨਾਲ ਪੰਗਾ ਲੈ ਲੈਂਦੇ ਨੇ। ਟਰੰਪ ਨਾਲ ਪੰਗਾ ਲੈ ਲੈਂਦਾ ਤੇ ਉਹਦੇ ਟੈਰਫ ਲਾ ਦਿੱਤਾ। ਤੇ ਭਾਜੀ ਤੁਹਾਡੀ ਬੜੀ ਮਿਹਰਬਾਨੀ, ਆਪਣੇ ਚੀਮੇ ਭਰਾ ਨੂੰ ਕੋਈ ਜ਼ਰਾ ਸੋਚ ਸਮਝ ਕੇ ਲਿਖਿਆ ਕਰੇ ਯਾਰ। ਨਹੀਂ ਚੀਮਿਆ ਫੱਟੇ ਚੁੱਕ ਕੇ ਰੱਖ। ਬਾਈ ਚੀਮਾ ਬਾਈ ਜਿਹੜਾ ਨਾ ਅੰਨੀ ਪਾਈ ਹੋਈ ਹੈ ਇਸ ਵੇਲੇ ਜੀ। ਉਹ ਧੁੰਮ ਭਾਈ। ਹਾਂਜੀ ਜੀ, ਕਦੀ ਕਹਿੰਦਾ ਬੈਕਰੀ ਦਾ ਨਾਂ ਲੈਂਦਾ, ਬੈਕਰੀ ਲੁੱਟੀ ਜਾਂਦੀ ਹੈ। ਬੈਂਕ ਦਾ ਨਾਂ ਲੈਂਦਾ, ਬੈਂਕ ਲੁੱਟਿਆ ਜਾਂਦਾ। ਉਹ ਦੇਖੋ ਜੀ ਗੱਲ ਹੈ ਕਿ ਅਸਲ ਪਤਾ ਕੀ ਹੈ, ਉਹ ਅਸਲ ਇਹ ਵੀ ਕਲਾਕਾਰ ਘਾਟੇ ਤੇ ਬਾਬਾ ਜ਼ਿਆਦਾ ਬਣ ਗਿਆ। ਜੋ ਵੀ ਉਹ ਭਵਿਸ਼ਵਾਣੀ ਕਰਦਾ ਉਹਦੀ ਸੱਚੀ ਹੋ ਜਾਂਦੀ ਹੈ। ਇਹ ਤੇ ਹੁਣ ਕਹਿਣਾ ਚਾਹੀਦਾ ਧੰਨ ਧੰਨ ਬਾਬਾ ਚੀਮਾ ਸਾਹਿਬ ਜੀ, ਠੀਕ ਹੈ ਜੀ। ਚੀਮਾ ਬਾਈ ਦੀ ਬਾਈ ਭਵਿਸ਼ਵਾਣੀ ਜਿਹੜੀ ਆ ਨਾ ਬਹੁਤ ਤਗੜੀ ਚੱਲ ਰਹੀ ਹੈ। ਚਲੋ ਜੀ, ਵਧੀਆ ਲੱਗਾ ਜੀ। ਚੀਮਿਆਂ ਦੀ ਧਰਤੀ, ਚੀਮੇ ਅੱਜ ਵੀ ਬਹੁਤ ਤਗੜੇ ਨੇ ਜੀ। ਗੁਜਰਾਂਵਾਲਾ, ਸਿਆਲਕੋਟ, ਵਜ਼ੀਰਾਬਾਦ, ਇਹ ਮਰੀਦਕੇ, ਇਹ ਸਾਰਾ ਇਲਾਕਾ ਜਿਹੜਾ ਚੀਮਿਆਂ ਦਾ, ਔਰ ਚੰਗੇ ਤਗੜੇ
ਸਾਡਾ ਜੋ ਕਿ ਲੈਲਪੁਰੇ ਗੋਜਰਾ ਪਿੰਡ ਹੈ ਸਾਡਾ, ਗੁੰਨਾ ਗੋਜਰਾ, ਚੱਕ 152 53 ਕੇ 52। ਠੀਕ ਹੈ। ਹਾਂਜੀ ਗੋਜਰਾ ਪਿੰਡ। ਤੁਹਾਡਾ ਪਿੰਡ ਕਿਹੜਾ ਸੀ ਇੱਥੇ? ਸਾਡਾ ਕੱਕਾ ਕੋਲਾ ਪਿੰਡ ਹੈ, ਅਹਿਮਦਾ ਨਗਰ ਥਾਣਾ ਸਾਡਾ। ਕੋਕਾ ਕੋਲਾ ਉੱਥੋਂ ਹੀ ਤਾਂ ਨਹੀਂ ਨਿਕਲੀ ਕਿਤੇ? ਬਸ ਫੈਕਟਰੀ ਨੇ ਕੱਢ ਦਿੱਤਾ ਹੈ ਉਸ ਨਾਂ ਤੇ। ਨਾਂ ਕੱਕਾ ਕੋਲਾ ਸੀਗਾ ਵੈਸੇ, ਕੋਲਾ। ਤੇ ਲੇਕਿਨ ਜਿਹੜੀ ਆ ਵਿਗੜ ਕੇ ਕੋਕਾ ਕੋਲਾ ਬਣ ਕੋਕਾ ਕੋਲਾ ਬਣਾ ਦਿੱਤਾ ਹੈ। ਚਲੋ ਜੀ, ਵਧੀਆ ਲੱਗਾ ਜੀ। ਆ ਦੇਖ ਲਓ ਆਪਣੇ ਭਰਾ, ਇਹ ਵੀ ਚੀਮਾ ਦੋਵੇਂ ਚੀਮਾ। ਉਹ ਵੀ ਚੀਮਾ ਤੇ ਭਾਈ ਇਹ ਵੀ ਚੀਮਾ। ਤੇ ਭਾਈ ਰੱਬ ਸੋਹਣਾ ਬੁਰੀਆਂ ਅੱਖਾਂ ਤੋਂ ਬਚਾ ਕੇ ਰੱਖੇ। ਮਜ਼ਾਕ ਆਪਣੀ ਜਗ੍ਹਾ, ਭਰਾ ਦੀ ਬੜੀ ਚੜ੍ਹਾਈ ਹੈ। ਤੇ ਚੜ੍ਹਦੇ ਪੰਜਾਬ 'ਚੋਂ ਕੋਈ ਵੀ ਸਿੰਗਰ ਚੜ੍ਹਦਾ, ਕੋਈ ਵੀ ਅਦਾਕਾਰ ਚੜ੍ਹਦਾ, ਤੇ ਬਹੁਤੀ ਚਿਰ ਉਹਦੀ ਲੰਮੀ ਜ਼ਿੰਦਗੀ ਨਹੀਂ ਹੁੰਦੀ। ਵੀਰ ਸਿੱਧੂ ਨੂੰ ਆਪਾਂ ਹਾਲੇ ਤੱਕ ਯਾਦ ਕਰਦੇ ਹਾਂ, ਵੀਰ ਦੀਪ ਸਿੱਧੂ ਨੂੰ ਆਪਾਂ ਯਾਦ ਕਰਦੇ ਹਾਂ। ਦੋਵੇਂ ਸਿੱਧੂ ਵੀਰ ਜਿਹੜੇ ਸੀ, ਮਾਪਿਆਂ ਨੂੰ ਪੁੱਛੋ ਜਿਨ੍ਹਾਂ ਦੇ ਜਵਾਨ ਪੁੱਤ ਗਏ ਨੇ। ਲੋਕਾਂ ਦਾ ਤੇ ਹਾਸਾ ਹੈ, ਲੋਕਾਂ ਦੀ ਖੇਡ ਬਣ ਗਈ, ਲੋਕਾਂ ਦੀਆਂ ਖਬਰਾਂ ਬਣ ਗਈਆਂ। ਜਿਨ੍ਹਾਂ ਮਾਂ ਪਿਓਆਂ ਦੇ ਜਵਾਨ ਪੁੱਤਰ ਗਏ ਆ, ਉਹਨਾਂ ਨੂੰ ਕਦੀ ਪੁੱਛ ਕੇ ਵੇਖੋ ਉਹਨਾਂ ਦੇ ਅੰਦਰ ਕਿੰਨੀ ਪੀੜਤਾ ਹੈ। ਉਹਦੀ ਮਾਂ ਦੇ ਅਥਰੂ ਮੈਂ ਦੇਖੇ, ਉਹਦੇ ਪਿਓ ਨੇ ਜਦੋਂ ਪੱਗ ਲਾ ਕੇ ਆਪਣੀ ਹੱਥ 'ਚ ਫੜੀ ਸੀ ਔਰ ਕੁਰਲਾਇਆ ਸੀ ਨਾ, ਤਾਂ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਸੀ। ਰੱਬ ਦੁਸ਼ਮਣ ਨੂੰ ਵੀ ਇਹੋ ਜਿਹਾ ਦਿਨ ਨਾ ਦਿਖਾਵੇ ਕਿ ਆਪਣੀ ਜਵਾਨ ਜਿਹੜੀ ਔਲਾਦ ਹੈ ਉਹਦਾ ਜਿਹੜਾ ਜੀ ਬਹੁਤ ਮਾੜੀ ਹਾਲਤ ਸੀ ਜੀ। ਮੈਂ ਨਾ ਬੜੇ ਵਧੀਆ ਗਾਣੇ ਗਾਓ, ਕੋਈ ਗੱਲ ਨਹੀਂ, ਚੰਗੀ ਗੱਲ ਗਾਣਾ ਚਾਹੀਦਾ, ਪਰ ਇਹ ਵੀ ਆਪਣਾ ਹੱਦ ਤੋਂ ਵੱਧ ਨਾ ਜਾਓਗੇ, ਕੱਲ ਨੂੰ ਆਪਾਂ ਨੂੰ ਦੇਣੇ ਪੈ ਜਾਣ। ਠੀਕ ਹੈ ਜੀ, ਇਸੇ ਗੱਲ ਕਰਕੇ ਚਲੋ ਸਾਡਾ ਬੋਲਣ ਨੂੰ ਬੜਾ ਜੀ ਕਰਦਾ ਹੈ, ਪਰ ਅਸੀਂ ਉਹਦਾ ਨਾਲ ਚੀਮਾ ਬਾਈ ਲਈ ਕੋਈ ਮੈਸੇਜ? ਨਹੀਂ, ਚੀਮਾ ਦੇ ਬਾਬਾ ਹੋ ਗਿਆ ਹੈ, ਉਹਦੀ ਤੇ ਭਵਿੱਖਬਾਣੀ ਪੱਕੀ ਹੈ। ਜੋ ਉਹਨੇ ਕਹਿਤਾ ਪਾਰ, ਜੋ ਵੀ ਉਹਨੇ ਕਹਿਤਾ ਉਹਦੀ ਨਹੀਂ ਟਲੇਗੀ। ਭਾਈ ਲਾਲੀ ਬਟਾਲਾ ਜਿਹੜਾ ਭਾਈ ਅੱਜ ਕੱਲ੍ਹ ਪਹੁੰਚਿਆ ਹੋਇਆ ਆਸਟਰੀਆ ਤੋਂ ਜਰਮਨੀ, ਠੀਕ ਹੈ ਜੀ, ਉਹਦੀਆਂ ਭਵਿੱਖਬਾਣੀਆਂ ਲੈ ਕੇ ਤੇ ਭਾਈ ਲਾਲੀ ਬਟਾਲਾ ਜਿਹੜਾ ਹੈ ਨਾ, ਭਾਈ ਲਾਲੀ ਬਟਾਲਾ ਮੈਸੇਜ ਤੇਰੇ ਲਈ ਆ, ਮੋੜ ਲੈ ਉਹਨੂੰ, ਤੂੰ ਉਹਦੇ ਮੈਸੇਜ ਸਾਰੇ ਜ਼ਿਆਦਾ ਬਹੁਤੇ ਪਪੂਲਰ ਕਰਦਾ। ਚਲੋ ਜੀ, ਚੱਲਦੇ ਹਾਂ, ਫਿਰ ਗੱਲ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।